ਲੱਗ ਗਿਆ ਹੈ। ਬਹਿਰਹਾਲ ਅਸੀਂ ਜ਼ਰਾ ਬਿਗ ਬੈਸ਼ ਦੀ ਗੱਲ ਕਰ ਲਈਏ। ਤੁਹਾਨੂੰ ਪਤਾ ਹੈ ਬਾਬਰ ਆਜ਼ਮ ਵਾਪਸ ਆ ਚੁੱਕੇ ਨੇ ਤੇ ਕੱਲ ਲੈਜੈਂਡ ਕ੍ਰਿਕਟਰ ਮਾਰਕ ਵੌਨ ਨੇ ਇੱਕ ਬੜੀ ਵੱਡੀ ਸਟੇਟਮੈਂਟ ਦਿੱਤੀ ਹੈ ਕਿ ਜੀ ਜੇ ਮੈਂ ਕੈਪਟਨ ਹੁੰਦਾ ਸਿਡਨੀ ਸਿਕਸਰਸ ਦਾ ਤੇ ਮੈਂ ਬਾਬਰ ਆਜ਼ਮ ਨੂੰ ਬਾਹਰ ਕਰ ਦਿੰਦਾ। ਤੇ ਹੁਣ ਯਾਸਿਰ ਸਾਹਿਬ ਸਟੀਵ ਸਮਿਥ ਦੀ ਅਸੀਂ ਗੱਲ ਕੀਤੀ ਤੇ ਸਟੋਇਨਿਸ ਵੀ ਕਰ ਲਈ ਸੀ ਕਿ ਜੀ ਫੈਨਸ ਨੇ ਐਸੀ ਤੈਸੀ ਫੇਰਤੀ ਜਾ ਕੇ ਤੇ ਹੁਣ ਅਗਲਾ ਨੰਬਰ ਮਾਰਕ ਵੌਨ ਹੈ। ਦੇਖੋ ਆਕਿਬ ਜਾਵੇਦ ਨੇ ਪਹਿਲਾਂ ਕਰ ਚੁੱਕੇ ਏਸ਼ੀਆ ਕੱਪ ਦੇ ਵਿੱਚ ਬਾਬਰ ਆਜ਼ਮ ਨੂੰ ਡ੍ਰੌਪ ਕਰ ਦਿੱਤਾ ਗਿਆ ਸੀ। ਬਾਬਰ ਆਜ਼ਮ ਪਾਕਿਸਤਾਨ ਟੀਮ ਦੇ ਵਿੱਚ ਦੁਬਾਰਾ ਆਏ। ਇਹ ਬਿਗ ਬੈਸ਼ ਦੇ ਵਿੱਚ ਦੇਖੋ ਡ੍ਰੌਪ ਨਹੀਂ ਅੱਜ ਦੀ ਜਿਹੜੀ ਸਵੇਰ ਦੀ ਖਬਰ ਹੈ ਕੱਲ ਦੀ ਖਬਰ ਸੀ ਔਰ ਲੱਗ ਇੰਜ ਹੀ ਰਿਹਾ ਸੀ ਜਿਸ ਤਰ੍ਹਾਂ ਮਾਰਕਵੋ ਦੇਖੋ ਇੱਕ ਬਹੁਤ ਵੱਡਾ ਨਾਮ ਹੈ ਆਸਟ੍ਰੇਲੀਅਨ ਕ੍ਰਿਕਟ ਦੇ ਵਿੱਚ, ਬੜੇ ਸਟਾਈਲਿਸ਼ ਬੱਲੇਬਾਜ਼ ਸੀ। ਫਿਰ ਨਾਲ ਜਿਹੜੇ ਬ੍ਰੈਡ ਹੈਡਨ ਔਰ ਪੂਰੀ ਜਿਹੜੀ ਗੁਫ਼ਤਗੂ ਦਾ ਜਿਹੜਾ ਤੁਸੀਂ ਦੱਸਿਆ ਹੈ ਉਹ ਗੁਫ਼ਤਗੂ ਬਿਲਕੁਲ ਵੀ ਜਿਹੜੀ ਨਾ ਬਾਬਰ ਆਜ਼ਮ ਦੇ ਹੱਕ 'ਚ ਨਹੀਂ ਸੀ ਔਰ ਬਾਬਰ ਆਜ਼ਮ ਦੀ ਆਪਣੀ ਪਰਫਾਰਮੈਂਸ ਵੀ ਉਹਦੇ ਹੱਕ ਦੇ ਵਿੱਚ ਨਹੀਂ ਹੈ। 103 ਦਾ ਦੇਖੋ ਸਟ੍ਰਾਈਕ ਰੇਟ ਹੈ, 204 ਉਹਨੇ ਰਨਸ ਕੀਤੇ ਨੇ, 196 ਗੇਂਦਾਂ ਖੇਲੀਆਂ, 22 ਦਾ ਐਵਰੇਜ ਹੈ। ਮਤਲਬ ਉਹ ਐਵਰੇਜ ਜਿਹੜਾ ਕਿ 40 ਦੇ ਵਿੱਚ ਹੋਣਾ ਚਾਹੀਦਾ ਜਾਂ 50 'ਚ ਹੋਣਾ ਚਾਹੀਦਾ। ਅਗਰ ਤੁਸੀਂ ਦੇਖੋ ਸਲੋ ਖੇਡ ਰਹੇ ਹੋ ਨਾ ਫਿਰ ਤੁਹਾਨੂੰ ਆਊਟ ਨਹੀਂ ਹੋਣਾ ਚਾਹੀਦਾ ਨਾ, ਫਿਰ ਤੁਸੀਂ ਕੈਰੀ ਕਰੋ, ਦੂਜੀਆਂ ਟੀਮਾਂ ਵੀ ਤੁਹਾਨੂੰ ਆਊਟ ਨਹੀਂ ਕਰਨਾ ਚਾਹੁੰਦੀਆਂ। ਆਖਰੀ ਜਿਹੜਾ 2-3 ਮੁਕਾਬਲੇ ਗਏ ਨੇ ਬਾਬਰ ਆਜ਼ਮ ਦੇ ਉਹਦੇ ਵਿੱਚ ਜਿਸ ਤਰ੍ਹਾਂ ਕ੍ਰਿਸ ਗ੍ਰੀਨ ਹੋਵੇ ਉਹਨੇ ਜਿਸ ਤਰ੍ਹਾਂ ਮਾਈਕ ਦੇ ਉੱਤੇ ਜਿਹੜਾ ਨਾ ਕਿਹਾ ਕਿ ਅਸੀਂ ਆਊਟ ਨਹੀਂ ਕਰਨਾ ਚਾਹੁੰਦੇ ਬਾਬਰ ਆਜ਼ਮ ਬਹੁਤ ਸਲੋ ਖੇਡਦੇ ਨੇ। ਇਸ ਤਰ੍ਹਾਂ ਖਵਾਤੀਨ ਜਿਹੜੇ ਕਮੈਂਟੇਟਰ ਸੀ ਉਹਨਾਂ ਨੇ ਵੀ ਜੁਮਲੇ ਕੱਸੇ। ਫਿਰ ਮਾਰਕਵੋ ਔਰ ਉਹਦੇ ਨਾਲ ਬ੍ਰੈਡ ਹੈਡਨ ਨੇ ਵੀ ਕਿਹਾ ਕਿ ਬਾਬਰ ਆਜ਼ਮ ਜਿਸ ਤਰ੍ਹਾਂ ਖੇਡਦੇ ਨੇ ਉਹ ਸਮਿਥ ਦੇ ਉੱਤੇ ਜਿਹੜਾ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਪੁੱਟ ਅਪ ਕਰਦੇ ਨੇ। ਸਿਚੁਏਸ਼ਨ ਇਹੀ ਬਣ ਰਹੀ ਸੀ ਕਿ ਬਾਬਰ ਆਜ਼ਮ ਨੂੰ ਜਿਹੜਾ ਨਾ ਹੋ ਸਕਦਾ ਹੈ ਕਿ ਕੱਲ ਦੇ ਮੁਕਾਬਲੇ 'ਚ ਜਿਹੜਾ ਹੋਬਾਰਟ ਦੇ ਨਾਲ ਮੁਕਾਬਲਾ ਹੋਣਾ ਸੀ ਇਹਨਾਂ ਦਾ ਨੌਕਆਊਟ ਮੁਕਾਬਲਾ ਸੀ, ਅਗਰ ਜਿਹੜੀ ਵੀ ਟੀਮ ਹਾਰਦੀ ਬਾਹਰ ਹੁੰਦੀ ਔਰ ਉਸ ਤੋਂ ਬਾਅਦ ਜਿਹੜੀ ਜਿੱਤਦੀ ਉਹ ਫਾਈਨਲ ਖੇਡਦੀ ਤੇ ਡੈਨੀਅਲ ਹਿਊਜ਼ ਜਾਂ ਫਿਰ ਜਿਹੜਾ ਨਾ ਜਾਰਡਨ ਸਿਲਕੇ ਮਾਰਕਵੋ ਨੇ ਕਹਿ ਦਿੱਤਾ ਸੀ ਉਸ ਤੋਂ ਪਹਿਲਾਂ ਕਿ ਉਹਨਾਂ ਨੂੰ ਡ੍ਰੌਪ ਕੀਤਾ ਜਾਂਦਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਜਿਹੜਾ ਨਾ ਉਹਨਾਂ ਨੂੰ ਬੁਲਾ ਲਿਆ। ਵੈਸੇ ਵੀ 6 ਦਿਨ ਰਹਿ ਗਏ ਨੇ, ਪਹਿਲਾਂ ਵੀ ਉਹਨਾਂ ਨੇ ਖੁਆਇਸ਼ ਦਾ ਇਜ਼ਹਾਰ ਕੀਤਾ ਸੀ श्रीलंका टूर ਦੇ ਵਿੱਚ ਜਿਹੜਾ ਨਾ ਉਹ ਪਾਰਟਿਸਿਪੇਟ ਕਰਨਾ ਚਾਹੁੰਦੇ ਸੀ। ਹੁਣ ਜਿਹੜਾ ਨਾ ਅਗੇਂਸਟ ਆਸਟ੍ਰੇਲੀਆ 29 ਤਾਰੀਖ ਨੂੰ ਮੁਕਾਬਲਾ ਹੈ ਤੇ ਠੀਕ ਹੈ, ਅੱਛਾ ਹੈ, ਥੋੜਾ ਮਾਹੌਲ ਚੇਂਜ ਹੋਏਗਾ ਤੇ ਸਾਡੀ ਖਾਹਿਸ਼ ਇਹੀ ਹੈ, ਅਸੀਂ ਇਹੀ ਚਾਹੁੰਦੇ ਕਿ ਬਾਬਰ ਆਜ਼ਮ ਜਿਹੜਾ ਨਾ ਵਾਪਸ ਆਵੇ, ਉਸੇ ਫਾਰਮ 'ਚ ਆਵੇ ਜਿਹੜਾ 2021 22 23 ਦੇ ਵਿੱਚ ਹੁੰਦਾ ਸੀ। ਉਹਦਾ ਗਵਾਚ ਗਿਆ ਬਾਬਰ ਆਜ਼ਮ ਸਾਨੂੰ ਲੱਭ ਜਾਵੇ। ਬਿਲਕੁਲ ਮੁਕਾਬਲੇ ਵਿੱਚ ਤੇ ਅਸੀਂ ਵੇਖਾਂਗੇ ਕੀ ਕਰਦੇ ਨੇ, ਲੇਕਿਨ ਤੁਹਾਨੂੰ ਪਤਾ ਹੈ ਕਿ ਸਕੁਆਡ ਦਾ ਐਲਾਨ ਹੋ ਚੁੱਕਾ ਆਸਟ੍ਰੇਲੀਆ ਦੇ ਤੇ 5 ਜਿਹੜੇ ਸੀਨੀਅਰ ਖਿਡਾਰੀ ਨੇ ਉਹਨਾਂ ਨੂੰ ਰੈਸਟ ਦਿੱਤਾ ਗਿਆ ਜਿਹਦੇ ਵਿੱਚ ਮੈਕਸਵੈਲ, ਕਮਿੰਸ ਤੇ ਹੈਜ਼ਲਵੁੱਡ ਦੇ ਨਾਂ ਵੀ ਸ਼ਾਮਿਲ ਨੇ ਤੇ ਮੈਨੂੰ ਲੱਗਦਾ ਪਿਆ ਕਿ ਆਸਟ੍ਰੇਲੀਆ ਕੁਝ ਜ਼ਿਆਦਾ ਹੀ ਸਾਨੂੰ ਹਲਕਾ ਲੈ ਰਿਹਾ। ਕੀ ਕਹਿੰਦੇ ਤੁਸੀਂ? ਨਹੀਂ ਦੇਖੋ ਇੱਕ ਉਹਨਾਂ ਦਾ ਤੇ ਫਿਟਨੈਸ ਮਸਾਇਲ ਨੇ ਔਰ ਮੈਕਸਵੈਲ ਦੀ ਜਿਹੜੀ ਫਾਰਮ ਹੈ ਨਾ ਬਿਗ ਬੈਸ਼ ਦੇ ਵਿੱਚ ਕੋਈ ਮੈਚ ਦੇ ਵਿੱਚ ਜਿਹੜਾ ਨਾ ਉਹ ਚੱਲਿਆ ਨਹੀਂ। ਉਹਦੀ ਲਾਸਟ ਮੁਕਾਬਲੇ ਦੇ ਵਿੱਚ ਵੀ ਉਹਨੇ ਰਿਟਾਇਰਡ ਆਊਟ ਕਰਕੇ ਆਪਣੇ ਸੈਮ ਹਾਰਪਰ ਨੂੰ ਗਿਆ ਜ਼ਰੂਰ, ਇੱਕ ਛੱਕਾ ਮਾਰਿਆ ਲੇਕਿਨ ਨਹੀਂ ਚੱਲ ਸਕਿਆ। ਉਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਮੁਫਾਜ਼ ਬੱਲੇਬਾਜ਼ੀ ਹੈ ਨਾ ਉਹ ਬੜੀ ਹੀ ਸਟਰੋਂਗ ਹੈ ਜੀ। ਦੇਖੋ ਮਿਚਲ ਮਾਰਸ਼ ਆ ਰਿਹਾ, ਕਪਤਾਨ ਹੈ, ਬੜਾ ਤਗੜਾ ਬੱਲੇਬਾਜ਼ ਹੈ, ਉਹਦੇ ਨਾਲ ਟ੍ਰੈਵਿਸ ਹੈਡ। ਵੈਸੇ ਹੀ ਜਿਹੜਾ ਨਾ ਇੰਡੀਆ ਕੋ ਪੁੱਛ ਲਓ ਕਿ ਟ੍ਰੈਵਿਸ ਹੈਡ ਕੌਣ ਹੈ ਤੇ ਉਹ ਤੁਹਾਨੂੰ ਦੱਸਣਗੇ ਜਿੰਨਾ ਉਹ ਮਾਰਦਾ ਉਹਨਾਂ ਨੂੰ। ਉਸ ਤੋਂ ਬਾਅਦ ਮਿਡਲ ਆਰਡਰ ਵੀ ਇਹਨਾਂ ਦਾ ਤਗੜਾ ਹੈ। ਜੋਸ਼ ਇੰਗਲਿਸ ਦੀਆਂ 2 T20 ਸੈਂਚਰੀਆਂ, ਬੜਾ ਹਾਈ ਰੇਟ ਕੀਤਾ ਜਾਂਦਾ ਹੈ ਜੋਸ਼ ਇੰਗਲਿਸ ਨੂੰ, 160 ਦਾ ਤਕਰੀਬਨ ਉਹਦਾ ਬੈਟਿੰਗ ਸਟ੍ਰਾਈਕ ਰੇਟ ਹੈ। ਕੂਪਰ ਕਨੋਲੀ ਵੈਸਟਰਨ ਆਸਟ੍ਰੇਲੀਆ ਦਾ ਬੜਾ ਹੀ ਸ਼ਾਨਦਾਰ ਲੈਫਟ ਆਰਮ ਸਪਿਨਰ ਹੈ ਜਿਹਨੇ ਲਾਸਟ ਮੈਚ ਦੇ ਵਿੱਚ ਜਿਹੜਾ ਨਾ ਸਟੰਪ ਆਊਟ ਕਰਵਾਇਆ ਸੀ ਬਾਬਰ ਆਜ਼ਮ ਨੂੰ। ਉਹ ਵੀ ਟੀਮ ਦੇ ਵਿੱਚ ਉਹ ਟੌਪ ਆਰਡਰ ਦੇ ਵਿੱਚ ਬੱਲੇਬਾਜ਼ੀ ਵੀ ਅੱਛੀ ਕਰਦਾ ਹੈ। ਸਟੋਇਨਿਸ ਹੈ, ਸਟੋਇਨਿਸ ਤਗੜਾ ਖੇਲਦਾ ਹੈ। ਤੁਹਾਨੂੰ ਪਤਾ ਹੈ ਕਿ ਸੈਮੀਫਾਈਨਲ 2021 ਦੇ ਵਿੱਚ ਵੀ ਪਾਕਿਸਤਾਨ ਨੂੰ ਆਖਿਰ ਦੇ ਵਿੱਚ ਆ ਕੇ ਜਿਹੜਾ ਨਾ ਅੱਛਾ ਖਾਸਾ ਉਹਨੇ ਜਿਹੜਾ ਨਾ ਧੋਇਆ ਸੀ। ਬੱਲੇਬਾਜ਼ੀ ਦੇ ਵਿੱਚ ਡੈਪਥ ਬਹੁਤ ਜ਼ਿਆਦਾ ਹੈ। ਮੈਟ ਰੈਨਸ਼ਾ ਨੂੰ ਲੈ ਕੇ ਆਏ ਨੇ, ਸ਼ੀਲਡ ਦਾ ਅੱਛਾ ਪਲੇਅਰ, 131 ਇਹਦੇ ਫਸਟ ਕਲਾਸ ਮੁਕਾਬਲੇ ਨੇ। ਹੁਣ ਇਹਨੂੰ ਜਿਹੜਾ ਨਾ ਇੰਡੀਆ ਦੇ ਖਿਲਾਫ ਵਨਡੇ ਦੇ ਵਿੱਚ ਡੈਬਿਊ ਕਰਵਾਇਆ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਇਹਦਾ ਹੋ ਸਕਦਾ ਕਿ ਡੈਬਿਊ ਕਰਵਾਉਣ, ਲੇਕਿਨ ਸਮਿਥ ਜਿਹੜਾ ਨਾ ਇੱਕ ਸਟਰੋਂਗ ਕੈਂਡੀਡੇਟ ਸੀ, ਉਹਨੇ ਹੁਣੇ ਦਿਖਾਣਾ ਸ਼ੁਰੂ ਕਰ ਦਿੱਤਾ। ਲੇਕਿਨ ਹੋ ਸਕਦਾ ਕਿ ਫਿਊਚਰ ਦੇ ਵਿੱਚ ਉਹ ਆਸਟ੍ਰੇਲੀਆ ਦੇ ਜਿਹੜੇ ਨਾ ਪਲਾਨ ਦੇ ਵਿੱਚ ਵਾਪਸ ਆ ਜਾਏ ਜਿਸ ਤਰ੍ਹਾਂ ਉਹਨੇ ਆਪਣੇ ਆਪ ਨੂੰ ਟੋਟਲੀ ਇਵੋਲਵ ਕੀਤਾ ਹੈ T20 ਕ੍ਰਿਕਟ। ਪਾਕਿਸਤਾਨ ਵਾਸਤੇ ਕਿੰਨੀ ਕ੍ਰੂਸ਼ਲ ਹੈ ਸੀਰੀਜ਼ ਹੋਏਗੀ? ਤੁਹਾਨੂੰ ਪਤਾ ਹੈ ਕਿ ਸਾਨੂੰ ਲੱਗਦਾ ਹੈ ਕਿ ਇਕਤਰਫਾ ਸੀਰੀਜ਼ ਹੋ ਸਕਦੀ ਹੈ ਬਿਲਕੁਲ ਆਸਟ੍ਰੇਲੀਆ ਦੇ ਖਿਲਾਫ ਸਾਡੀ? ਦੇਖੋ ਅਗਰ ਤਾਂ ਪਿਚਿਸ ਅੱਛੀਆਂ ਬਣਾਈਆਂ ਗਈਆਂ, ਅਗਰ ਫਲੈਟ ਟਰੈਕਸ ਹੋਏ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹਨਾਂ ਦੀ ਬੈਟਿੰਗ ਦੇ ਵਿੱਚ ਬੜੀ ਜਾਨ ਹੈ। 160 ਦਾ ਸਟ੍ਰਾਈਕ ਰੇਟ, ਮੈਥਿਊ ਸ਼ਾਟ ਵੀ ਇਹਨਾਂ ਦੇ ਕੋਲ, ਬੈਟਿੰਗ ਦਾ ਕੋਈ ਮਸਲਾ ਨਹੀਂ, ਕੈਮਰੂਨ ਗ੍ਰੀਨ ਵੀ ਹੈ ਇਹਨਾਂ ਦੇ ਕੋਲ। ਲੇਕਿਨ ਇਹਨਾਂ ਦੀ ਜਿਹੜੀ ਬੋਲਿੰਗ ਹੈ ਨਾ ਉਹਦੇ ਵਿੱਚ ਜ਼ੈਂਪਾ ਇੱਕ ਸਪਿਨਰ ਹੈ, ਕੌਨਮੈਨ ਆਫ ਬ੍ਰੇਕ ਬੋਲਰ ਹੈ, ਲੇਕਿਨ ਉਹ ਤੋਂ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਨੂੰ ਇੰਨਾ ਖਤਰਾ ਹੋਣਾ ਚਾਹੀਦਾ। ਹਾਂ ਲੈਗ ਬ੍ਰੇਕ ਬੋਲਰਾਂ ਦਾ ਪਾਕਿਸਤਾਨ ਨੂੰ ਹਮੇਸ਼ਾ ਜਿਹੜਾ ਨਾ ਖਤਰਾ ਰਹਿੰਦਾ, ਜਿਸ ਤਰ੍ਹਾਂ ਹਸਰੰਗਾ ਲਾਸਟ ਟਾਈਮ ਪਾਕਿਸਤਾਨ ਦੇ ਨਾਲ ਕਰਕੇ ਗਏ। ਲੇਕਿਨ ਜ਼ੈਂਪਾ ਤੋਂ ਇਲਾਵਾ ਜਿਹੜੀ ਇਹਨਾਂ ਦੀ ਫਾਸਟ ਬੋਲਿੰਗ ਹੈ ਨਾ ਮੁਫਾਜ਼ ਵਿੱਚ ਜ਼ਾਵੀਰ ਬਾਰਲੈਟ ਹੈ, ਬੈਨ ਡਾਉਰਿਸ਼ ਹੈ, ਸਿਡਨੀ ਦੇ ਜਿਹੜੇ ਲੈਫਟ ਆਰਮ ਸਵਿਮਰ ਅੱਛੇ ਨੇ, ਉਹਨਾਂ ਦੇ ਨਾਲ ਸ਼ੌਨ ਐਬਟ ਦੇ ਪਿਛਲੇ 2-3 ਸਾਲ ਕੋਈ ਅੱਛੇ ਨਹੀਂ ਗਏ, ਆਉਂਦੇ ਨੇ ਟੀਮ ਚੋਂ ਟੀਮੋਂ ਬਾਹਰ ਚਲੇ ਜਾਂਦੇ। ਇੱਕ ਨਵਾਂ ਲੜਕਾ ਲੈ ਕੇ ਆਏ ਨੇ ਪਰਸ ਕਰੋਚਰ ਦਾ, ਬੀਅਰਡਮੈਨ। ਸੋ ਮੈਨੂੰ ਪੇਸ ਬੋਲਿੰਗ ਇਹਨਾਂ ਦੀ ਸਪਿਨ ਸਵਾਏ ਜ਼ੈਂਪਾ ਤੋਂ ਕੋਈ ਅੱਛੀ ਨਹੀਂ ਲੱਗਦੀ। ਬੈਟਿੰਗ ਬਹੁਤ ਤਗੜੀ, ਅਗਰ ਟਰੂ ਸਰਫੇਸਿਸ ਹੋਏ ਨਾ ਕਿ ਬੈਟਿੰਗ ਸਰਫੇਸਿਸ ਹੋਏ ਕਜ਼ਾਫੀ ਸਟੇਡੀਅਮ ਦੇ ਵਿੱਚ ਜਿੱਥੇ 200 ਸਵਾ 200 ਲੱਗਣਾ ਹੋਇਆ ਜਾਂ 190 ਵੀ ਲੱਗਣਾ ਹੋਇਆ, ਫਿਰ ਆਸਟ੍ਰੇਲੀਆ ਨੂੰ ਐਜ ਹੈ। ਲੇਕਿਨ ਅਗਰ ਸਪਿਨਿੰਗ ਪਿਚਿਸ ਹੋਈਆਂ, ਡਰਾਈ ਪਿਚਿਸ ਹੋਈਆਂ ਜਿੱਥੇ ਬਾਲ ਰੁਕ ਕੇ ਆਏ, ਬ੍ਰੇਕ ਲਏ, ਟਰਨ ਲਏ, ਤੇ ਪਾਕਿਸਤਾਨ ਨੇ ਜਿਸ ਤਰ੍ਹਾਂ ਇੱਕ ਸਾਲ ਪਿਛਲਾ ਖੇਡਿਆ ਤੇ ਪਾਕਿਸਤਾਨ ਦੇ ਸਪਿਨਰਸ ਡੋਮੀਨੇਟ ਕਰਦੇ ਆਏ ਤੇ ਪਾਕਿਸਤਾਨ ਦੇ ਜਿਹੜੇ ਸਪਿਨਰਸ ਹੈ ਜਿਸ ਉਸਮਾਨ ਤਾਰਿਕ,
ਉਹਦੇ ਨਾਲ ਇਬਰਾਰ, ਫਿਰ ਸ਼ਾਦਾਬ ਖਾਨ, ਫਿਰ ਨਵਾਜ਼, ਸਾਇਮ ਵੀ ਥੋੜੀ ਬਹੁਤ ਬੋਲਿੰਗ ਕਰ ਲੈਂਦਾ ਹੈ, ਕਦੀ 4 ਓਵਰ ਵੀ ਕਰ ਲੈਂਦਾ ਹੈ। ਪਿਛਲੇ 2 ਮੁਕਾਬਲਿਆਂ 'ਚ ਤਾਂ ਉਹਨੇ ਕੀਤੀ ਨਹੀਂ ਬੋਲਿੰਗ। ਤੇ ਪਾਕਿਸਤਾਨ ਦੇ ਸਪਿਨਰ ਡੋਮੀਨੇਟ ਨੇ, ਔਰ ਅਗਰ ਸ਼ਾਹੀਨ ਸ਼ਾਹ ਅਫਰੀਦੀ ਫਿੱਟ ਹੋ ਕੇ ਟੀਮ ਦੇ ਵਿੱਚ ਆ ਜਾਂਦੇ ਨੇ ਤੇ ਨਵੇਂ ਬਾਲ ਨਾਲ ਅੱਛੀ ਬੋਲਿੰਗ ਕਰਦੇ ਨੇ ਸਲਮਾਨ ਮਿਰਜ਼ਾ ਦੇ ਨਾਲ ਮਿਲ ਕੇ, ਤੇ ਮੈਨੂੰ ਲੱਗਦਾ ਹੈ ਕਿ ਅਗਰ ਸਪਿਨਿੰਗ ਟਰੈਕਸ ਹੋਏ ਤਾਂ ਪਾਕਿਸਤਾਨ ਨੂੰ ਐਡਵਾਂਟੇਜ ਹੋਏਗਾ। ਹੋ ਸਕਦਾ ਪਾਕਿਸਤਾਨ 2-1 ਤੋਂ ਹੀ ਜਿਹੜਾ ਨਾ ਸੀਰੀਜ਼ ਜਿੱਤ ਜਾਵੇ, ਲੇਕਿਨ ਅਗਰ ਟਰੂ ਸਰਫੇਸਿਸ ਹੋਏ ਤੇ ਫਿਰ ਜਿਹੜਾ ਨਾ ਬਿਲਕੁਲ ਯਾਸਿਰ, ਬਹੁਤ ਅਹਿਮ ਸੀਰੀਜ਼ ਹੋਣ ਲੱਗੀ ਹੈ। ਤੁਹਾਨੂੰ ਪਤਾ ਅੱਗੇ ਫਿਰ ਵਰਲਡ ਕੱਪ ਦਾ ਮੈਦਾਨ ਵੀ ਸਜਣਾ ਹੈ, ਤੇ ਮੇਰੀ ਦੁਆ ਹੈ ਅਸੀਂ ਇਹ ਸੀਰੀਜ਼ ਵੀ ਜਿੱਤੀਏ ਤੇ ਵਰਲਡ ਕੱਪ ਦਾ ਟਾਈਟਲ ਵੀ ਆਪਣੇ ਨਾਂ ਕਰੀਏ। ਬਹਿਰਹਾਲ ਵਰਲਡ ਕੱਪ ਹੁੰਦਾ ਜਾਂ ਨਹੀਂ ਹੈ ਇੱਕ ਅਲੱਗ ਬਹਿਸ ਹੈ, ਤੇ